ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1839 ਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ 3 ਮਹੀਨੇ ਦੇ ਵਿੱਚ ਹੀ ਜਿਹੜੀ ਡੋਗਰਾਗਰਦੀ ਸੀ ਉਹਨੇ ਆਪਣਾ ਰੰਗ ਦਿਖਾਣਾ ਸ਼ੁਰੂ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਖੜਕ ਸਿੰਘ ਉਹਨਾਂ ਦੇ ਜਿਉਂਦੇ ਜੀ ਗੱਦੀ ਨਸ਼ੀਨੀ ਹੋਈ ਸੀ। ਹਾਲਾਂਕਿ ਸ਼ਾਇਦ ਇਹ ਸਭ ਤੋਂ ਵੱਡੀ ਗਲਤੀ ਰਹੀ ਕਿ ਵੀ ਜਿਹੜੀਆਂ ਸਿੱਖੀ ਪਰੰਪਰਾਵਾਂ ਸੀ, ਹੁਣ ਜਦੋਂ ਸਰਬੱਤ ਖਾਲਸਾ ਦੀ ਗੱਲ ਹੁੰਦੀ ਹੈ ਇੱਕ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਸਰਬੱਤ ਖਾਲਸਾ ਕਿਹਨੇ ਬੰਦ ਕੀਤਾ ਜੀ। ਸੋ ਮਹਾਰਾਜਾ ਰਣਜੀਤ ਸਿੰਘ ਵਾਲੀ ਜਾਂਦਾ ਹੈ ਕਿ ਭਾਈ 18ਵੀਂ ਸਦੀ ਚ ਅਸੀਂ ਔਖਾ ਟਾਈਮ ਤਾਂ ਲੰਘਾਇਆ ਸਰਬੱਤ ਖਾਲਸਾ ਉਸ ਸਾਰੇ ਚੋਂ ਅਸੀਂ ਮੁਗਲਾਂ ਨੂੰ ਡਿਫੀਟ ਕੀਤਾ, ਅਫਗਾਨਾਂ ਨੂੰ ਕੀਤਾ, ਪਰ ਹੌਲੀ ਹੌਲੀ ਜਿਹੜੀ ਤਾਕਤ ਹੈ ਉਹ ਲਾਹੌਰ ਦੇ ਮਹਿਲ ਦੇ ਵਿੱਚ ਪੈਲੇਸ ਦੇ ਵਿੱਚ ਜਿਹੜੀ ਹੈ ਉਹ ਸੈਂਟਰ ਹੋ ਗਈ ਔਰ ਫਿਰ ਪੈਲੇਸ ਇੰਟਰੀਗ ਸ਼ੁਰੂ ਹੋ ਗਈ। ਡੋਗਰਿਆਂ ਨੇ, ਮਿਸ਼ਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਨਿੱਜੀ ਕਮਜ਼ੋਰੀਆਂ ਜਿਹੜੀਆਂ ਸੀ ਕੁਛ ਉਹਨਾਂ ਦਾ ਫਾਇਦਾ ਉਠਾ ਕੇ ਆਪਣੀ ਥਾਂ ਬਣਾ ਲਈ ਔਰ ਉਹੀ ਧਿਆਨ ਸਿੰਘ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਅਰਥੀ ਨੂੰ ਜਿਹੜਾ ਹੈ ਉਹ ਅਗਨ ਭੇਟ ਕੀਤਾ ਗਿਆ ਤੇ ਉਹ ਦੌੜ ਕੇ ਜਾ ਰਿਹਾ ਸੀ ਕਿ ਮੈਂ ਵੀ ਵਿੱਚ ਛਾਲ ਮਾਰਨੀ ਹੈ, ਚੀਕਾਂ ਮਾਰ ਰਿਹਾ ਸੀ, ਉਹਨੂੰ ਫੜ ਕੇ ਕਰ ਰਿਹਾ ਸੀ। ਉਹ ਸਭ ਤੋਂ ਵੱਡਾ ਜਿਹੜਾ ਔਰ ਪ੍ਰਧਾਨ ਮੰਤਰੀ ਸੀ ਉਹਦਾ ਔਰ ਉਹਨੂੰ ਖੜਕ ਸਿੰਘ ਦੀ ਬਾਂਹ ਫੜਾਈ ਸੀ ਰਣਜੀਤ ਸਿੰਘ ਨੇ ਮਰਨ ਤੋਂ ਪਹਿਲਾਂ ਕਿ ਦੇਖੀ ਇਸ ਦਾ, ਤੇ 3 ਮਹੀਨੇ ਦੇ ਵਿੱਚ ਉਹਨੇ ਖੜਕ ਸਿੰਘ ਨੂੰ ਪਾਸੇ ਕੀਤਾ, ਗੱਦੀਓਂ ਲਾਇਆ, ਉਹਦੇ ਮੁੰਡੇ ਨੂੰ ਵੀ ਉਹਦੇ ਅਗੇਂਸਟ ਭੜਕਾਇਆ ਔਰ ਜਿਹੜਾ ਉਹਦਾ ਮੇਨ ਐਡਵਾਈਜ਼ਰ ਸੀ ਖੜਕ ਸਿੰਘ ਦਾ ਚੇਤ ਸਿੰਘ ਬਾਜਵਾ ਜੀ, ਉਹਨੂੰ ਖੜਕ ਸਿੰਘ ਦੇ ਸਾਹਮਣੇ ਉਹ ਧੂ ਕੇ, ਹਾਲਾਂ ਉਹ ਜਾ ਕੇ ਅੰਦਰ ਲੁਕ ਗਿਆ ਪਰ ਉਹਨੇ ਜਾ ਕੇ ਧਿਆਨ ਸਿੰਘ ਨੇ ਉਹਨੂੰ ਖੰਜਰ ਮਾਰ ਕੇ ਆਪਣਾ ਉਹਨੂੰ ਮਾਰ ਦਿੱਤਾ ਔਰ ਇੱਥੋਂ ਫਿਰ ਉਹ ਸਾਰੀ ਜਿਹੜੀ ਹੈ ਸ਼ੁਰੂ ਹੋਇਆ ਵੀ ਕਿਵੇਂ ਫਿਰ ਭਰਾ ਨੇ ਭਰਾ ਮਾਰੇ ਔਰ ਕੀ ਹੋਇਆ, ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ। 1968 ਦੇ ਵਿੱਚ ਮਾਸਟਰ ਤਾਰਾ ਸਿੰਘ ਦੀ ਡੈਥ ਹੋ ਚੁੱਕੀ ਸੀ 1967 'ਚ ਔਰ ਜਿਹੜੀਆਂ ਪਹਿਲੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਹੋਈਆਂ ਪੰਜਾਬੀ ਸੂਬਾ ਬਣਨ ਤੋਂ ਬਾਅਦ, ਉਦੋਂ ਪੰਜਾਬ ਅਸੈਂਬਲੀ ਦੀਆਂ 104 ਸੀਟਾਂ ਹੁੰਦੀਆਂ ਸੀ, ਹੁਣ 117 ਨੇ ਜੀ। ਉਹਨਾਂ 24 ਸੀਟਾਂ ਸੰਤ ਅਕਾਲੀ ਦਲ ਦੀਆਂ, 2 ਮਾਸਟਰ ਅਕਾਲੀ ਦਲ ਦੀਆਂ, ਪਰ ਲਗਭਗ 20-25 ਸੀਟਾਂ ਐਸੀਆਂ ਸੀ ਜਿੱਥੇ ਕਿ ਕਿਉਂਕਿ ਪਹਿਲਾਂ ਦੋਨਾਂ ਨੇ ਉਮੀਦਵਾਰ ਖੜੇ ਕੀਤੇ ਸੀ, ਵੋਟਾਂ ਵੰਡੀਆਂ ਗਈਆਂ। ਸੋ ਉਸ ਤੋਂ ਬਾਅਦ ਇਹ ਗੱਲ ਤੁਰੀ ਕਿ ਜੀ ਆਪਸ 'ਚ ਸਾਂਝ ਹੋਣੀ ਚਾਹੀਦੀ ਹੈ। ਸਰ ਕਪੂਰ ਸਿੰਘ ਵੀ ਇਸ ਦੇ ਵਿੱਚ ਸੀ ਕਿ ਵੀ ਆਪਸ 'ਚ ਗੱਲਬਾਤ ਹੋਏ, ਫਤਿਹ ਸਿੰਘ ਵੀ, ਦੂਜਾ ਵੀ। ਚਲੋ ਮੁੱਕਦੀ ਗੱਲ ਅੱਜ ਦੇ ਦਿਨ ਦੋਨਾਂ ਅਕਾਲੀ ਦਲਾਂ ਦਾ ਆਪਸੀ ਜਿਹੜਾ ਉਹ ਵਿਮੇਲ ਹੋਇਆ, ਆਪਸ ਦੇ ਵਿੱਚ ਜਜ਼ਬ ਹੋਏ, ਕਿਉਂਕਿ ਜਿਹੜਾ ਮੇਨ ਇੱਕ ਮੁੱਦਾ ਸੀ ਕਿ ਜਿਹੜਾ ਉਹਦੇ 'ਚ ਉਹਨਾਂ ਨੂੰ ਏਕਤਾ ਦੇ ਰਾਹ 'ਚ ਰੁਕਾਵਟ ਸੀ ਉਹ ਇਹ ਸੀ ਕਿ ਸੰਤ ਫਤਿਹ ਸਿੰਘ ਦਲ ਦਾ ਕਹਿਣਾ ਸੀ ਜੀ ਪੰਜਾਬੀ ਸੂਬੇ ਦੇ ਨਾਲ ਸਿੱਖਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਗਈਆਂ, ਹੁਣ ਸਾਡੀ ਕੋਈ ਮੰਗ ਨਹੀਂ। ਜਦੋਂ ਕਿ ਮਾਸਟਰ ਦਲ ਨੇ ਸਿੱਖ ਹੋਮਲੈਂਡ ਦਾ ਮਤਾ ਪਾਸ ਕਰ ਦਿੱਤਾ ਸੀ ਕਿ ਅਸੀਂ ਸਿੱਖ ਹੋਮਲੈਂਡ ਚਾਹੁੰਦੇ। ਹੁਣ ਜਦੋਂ ਆਪਸ ਦੇ ਵਿੱਚ ਮੇਲ ਹੋਇਆ ਤੇ ਉਹਦਾ ਜਿਹੜਾ ਏਕਤਾ ਡਰਾਫਟ ਹੈ ਉਹ ਸਰ ਕਪੂਰ ਸਿੰਘ ਨੇ ਲਿਖਿਆ। ਉਹਦੇ 'ਚ ਬੇਸ਼ੱਕ ਸਿੱਖ ਹੋਮਲੈਂਡ ਸ਼ਬਦ ਸਿੱਧੇ ਤੌਰ ਤੇ ਨਹੀਂ ਵਰਤਿਆ ਗਿਆ, ਪਰ ਇਹ ਗੱਲ ਜ਼ਾਹਰ ਸੀ ਜਦੋਂ ਆਇਆ ਕਿ ਸਿੱਖਾਂ ਦਾ ਰਾਜਸੀ ਨਿਸ਼ਾਨਾ, ਉਹਦੇ 'ਚ ਸ਼ਬਦ ਸੀ ਕਿ ਸਿੱਖਾਂ ਦਾ ਰਾਜਸੀ ਨਿਸ਼ਾਨਾ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ, ਸਿੱਖ ਇਤਿਹਾਸ ਤੇ ਸਿੱਖ ਪਰੰਪਰਾਵਾਂ ਮੁਤਾਬਕ ਸਦੀਆਂ ਤੋਂ ਖਾਲਸਾ ਜੀ ਦੇ ਮਨ ਮੰਦਰ ਅੰਦਰ ਉਕਰਿਆ ਖਾਲਸਾ ਜੀ ਕੇ ਬੋਲ ਬਾਲੇ ਹੈ। ਇਸ ਰਾਜਸੀ ਨਿਸ਼ਾਨੇ ਦੀ ਪ੍ਰਾਪਤੀ ਲਈ ਯੋਗ ਦੇਸ਼ ਕਾਲ ਦੀ ਘਾੜਨਾ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ। ਹੁਣ ਇਹ ਗੱਲ ਸਿੱਖ ਹੋਮਲੈਂਡ ਦੀ ਹੈ ਕਿ ਭਾਈ ਇਹ ਤਾਂ ਸਾਡਾ ਸਦੀਆਂ ਤੋਂ ਉਕਰਿਆ ਖਾਲਸਾ ਜੀ ਕੇ ਬੋਲ ਬਾਲੇ। ਬੋਲ ਬਾਲੇ ਦਾ ਮਤਲਬ ਇਹ ਹੈ ਵੀ ਡਿਸੀਜਨ ਮੇਕਿੰਗ ਪਾਵਰ ਖਾਲਸੇ ਕੋਲ ਹੈ ਔਰ ਅਕਾਲੀ ਦਲ ਉਹ ਦੇਸ਼ ਤੇ ਕਾਲ ਘੜੇਗਾ, ਮਤਲਬ ਉਹ ਜਿਓਗ੍ਰਾਫਿਕਲ ਐਂਟੀਟੀ ਕ੍ਰੀਏਟ ਕਰੇਗਾ ਜਿਸ ਦੇ ਵਿੱਚ ਕਿ ਖਾਲਸਾ ਜੀ ਕੇ ਬੋਲ ਬਾਲੇ ਹੋ ਸਕਣ। ਸੋ ਹੋ ਗਿਆ ਸਮਝੌਤਾ, ਪਰ ਜਿਹੜੇ ਝੂਠੇ ਹੁੰਦੇ ਨੇ ਮੁਕਰਨ ਵਾਲੇ, ਸਰ ਕਪੂਰ ਸਿੰਘ ਆਪਣੀ ਗੱਲ ਤੇ ਖੜੇ। ਇਸ ਤੋਂ ਬਾਅਦ ਇਲੈਕਸ਼ਨਾਂ ਹੋਈਆਂ ਪੰਜਾਬ 'ਚ, ਅਕਾਲੀਆਂ ਨੂੰ ਕਾਫੀ ਸੀਟਾਂ ਮਿਲੀਆਂ। ਸਰ ਕਪੂਰ ਸਿੰਘ ਵੀ ਜਿਹੜੇ 62 ਤੋਂ 67 ਤੱਕ ਮੈਂਬਰ ਪਾਰਲੀਮੈਂਟ ਸਨ, ਉਹਨਾਂ ਚੋਣਾਂ ਦੇ ਵਿੱਚ ਸਮਰਾਲਾ ਹਲਕੇ ਤੋਂ MLA ਵੀ ਬਣੇ ਜੀ। ਲੇਕਿਨ ਜਦੋਂ ਹੀ ਉਹਨਾਂ ਨੇ ਸਿੱਖ ਹੋਮਲੈਂਡ ਦੀ ਗੱਲ ਕਰਨੀ ਸ਼ੁਰੂ ਕੀਤੀ, ਪਾਰਟੀ ਨੇ ਕਿਹਾ ਜੀ ਇਨਡਿਸਿਪਲਿਨ, ਇਹ ਤਾਂ ਕਿਉਂਕਿ ਹਿੰਦੂ ਪ੍ਰੈਸ ਰੌਲਾ ਪਾ ਦਿੰਦਾ ਸੀ ਔਰ ਫਾਈਨਲੀ ਸਰ ਕਪੂਰ ਸਿੰਘ ਨੂੰ ਉਹਨਾਂ ਨੇ ਪਾਰਟੀ ਚੋਂ ਜਿਹੜਾ ਉਹ ਕੱਢਤਾ ਤੇ ਜਿਹੜੇ ਦੂਜੇ ਸੀ ਸਰ ਆਤਮਾ ਸਿੰਘ ਤੇ ਗਿਆਨੀ ਭੁਪਿੰਦਰ ਸਿੰਘ ਤੇ ਬਾਕੀ ਜਿਹੜੇ ਸੀ ਉਹ ਸਾਰੇ ਵਿੱਚ ਹੀ ਰਹੇ। ਸੋ ਇਸ ਤਰੀਕੇ ਦੇ ਨਾਲ ਇੱਕ ਆਈਡੀਓਲੋਜੀ ਦਾ ਜਿਹੜਾ ਹੈ ਉਹ ਉਹਨਾਂ ਨੇ ਆਪਣੇ ਐਂਡ ਕਰ ਦਿੱਤਾ। 1984 ਚ ਗਿਆਨੀ ਕਿਰਪਾਲ ਸਿੰਘ ਜਿਹਨੇ ਜੂਨ 84 ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ ਦਾ ਬਿਆਨ ਦਿੱਤਾ ਸੀ,
ਉਸ ਦੀ ਮਾਰ ਕਟਾਈ ਹੋਈ। ਉਹਨੂੰ ਪਹਿਲਾਂ ਘੇਰਿਆ, ਪਹਿਲਾਂ ਬੀਬੀਆਂ ਨੇ ਕੁੱਟਿਆ, ਫਿਰ ਨੌਜਵਾਨਾਂ ਨੇ ਵੀ ਆ ਕੇ ਉਹਨੂੰ ਕਿ ਵੀ ਤੂੰ ਅਕਾਲ ਤਖਤ ਦੀ ਤੋਹੀਨ ਕੀਤੀ ਹੈ। ਔਰ ਉਹਨੇ 300 ਦੇ ਕਰੀਬ ਨੌਜਵਾਨ ਫੜਾ ਦਿੱਤੇ। ਜਿਵੇਂ ਅੱਜ ਹੁਣ ਜਥੇਦਾਰ ਪੂਰੇ ਲੈਸ ਹੋ ਕੇ ਨਿਕਲ ਰਹੇ ਨੇ, ਆ ਦਮਦਮਾ ਸਾਹਿਬ ਦੇ ਜਥੇਦਾਰ ਦਾ ਜੀ ਇੰਨੀਆਂ ਜਿਪਸੀਆਂ, ਹੋਰ ਪੁਲਿਸ ਦੀਆਂ ਇੰਨੇ 24 ਸਿਕਿਉਰਿਟੀ ਗਾਰਡ, ਇਹ ਸਿੱਖਾਂ ਦੇ ਜਥੇਦਾਰ ਨੇ, ਧਾਰਮਿਕ ਨੇਤਾ ਨੇ। ਇਹ ਗੰਨਾਂ ਦੇ ਸਾਏ ਦੇ ਵਿੱਚ ਜਿਹੜਾ ਸਿੱਖਾਂ ਨੂੰ ਐਡਰੈਸ ਕਰਨਗੇ, ਇਹ ਆਪਣੇ ਆਪ ਦੇ ਵਿੱਚ ਹੀ ਗੱਲ ਸਾਬਤ ਕਰਦੀ ਹੈ ਕਿ ਇਹ ਕਿਹਦੇ ਜਥੇਦਾਰ ਨੇ ਜੀ। ਔਰ ਉਹ ਜਿਹੜੀ ਹੈ ਫੌਜ ਜਿਹੜੀ ਹੈ ਉਹ ਸੱਦ ਲਈ ਸੀ ਫਿਰ ਇੱਕ ਵਾਰੀ ਕਿ ਕਿਰਪਾਲ ਸਿੰਘ ਨੇ ਕੀਤਾ, ਪਰ ਨੌਜਵਾਨ ਫੜਨ ਤੋਂ ਬਾਅਦ ਫੌਜ ਵਾਪਸ ਚਲੀ ਗਈ। 2003 ਦੇ ਵਿੱਚ ਅੱਜ ਦੇ ਦਿਨ ਜਿਹੜਾ ਆਰਡੀਨੈਂਸ ਵਾਜਪਾਈ ਸਰਕਾਰ ਨੇ ਕੱਢਿਆ ਕਿ ਸਹਿਜਧਾਰੀ ਜਿਹੜੇ ਨੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਵੋਟ ਦਾ ਹੱਕ ਨਹੀਂ ਹੈ। ਇਹ ਮਸਲਾ ਇੰਨਾ ਤੂਲ ਫੜਿਆ। ਇੱਕ ਉਹ ਜਾਲੀ ਜਿਹਾ ਬੰਦਾ ਪਰਮਜੀਤ ਸਿੰਘ ਰਾਣੂ, ਏਜੰਸੀਆਂ ਨੇ ਉਹ ਬੀਜੇਪੀ ਨਾਲ ਉਹਦਾ ਸੰਬੰਧ ਰਿਹਾ, ਉਹ ਖੜਾ ਕਰ ਦਿੱਤਾ। ਉਹਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਰਿਟ ਕੀਤੀ, ਹੱਕ 'ਚ ਫੈਸਲਾ ਹੋ ਗਿਆ, ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ 'ਚ ਲੈ ਗਈ। 4 ਸਾਲ ਹੋ ਗਏ ਨੇ ਜਿਹੜੇ ਮੈਂਬਰ ਅੱਜ ਬਣੇ ਫਿਰਦੇ ਨੇ, ਇਹਨਾਂ ਨੇ ਕਿਸੇ ਨੇ ਸਹੁੰ ਨਹੀਂ ਚੁੱਕੀ, ਕੋਈ ਅਫੀਸ਼ੀਅਲ ਪੋਜੀਸ਼ਨ ਨਹੀਂ ਹੈ। ਔਰ ਅਗਲੀਆਂ ਚੋਣਾਂ ਵੇਲੇ ਤੱਕ ਮੈਨੂੰ ਲੱਗਦਾ ਵੀ ਸੁਪਰੀਮ ਕੋਰਟ ਜਿਹੜਾ ਉਹ ਹੱਕ ਦੇ ਦੇਗਾ, ਫਿਰ ਸਾਰਾ ਆਰਐਸਐਸ ਪੰਜਾਬ ਦੇ ਵਿੱਚ ਹਿੰਦੂ ਵੋਟਰ ਬਣਨਗੇ ਕਿ ਜੀ ਅਸੀਂ ਸਹਿਜਧਾਰੀ ਸਿੱਖ ਹਾਂ। ਕਿਉਂਕਿ ਇਹ ਇਸ ਲਈ ਡਿੱਗਿਆ ਕਿ ਆਰਡੀਨੈਂਸ ਤਾਂ ਜਾਰੀ ਕਰਵਾ ਦਿੱਤਾ, ਪਰ ਹਰ ਆਰਡੀਨੈਂਸ ਜਿਹੜਾ ਪ੍ਰੈਜ਼ੀਡੈਂਟ ਤੋਂ ਜਾਰੀ ਕੋਈ ਸਰਕਾਰ ਕਰਵਾਉਂਦੀ ਹੈ ਉਹਨੂੰ 6 ਮਹੀਨੇ ਦੇ ਵਿੱਚ ਪਾਰਲੀਮੈਂਟ ਦੇ ਰਾਹੀਂ ਜਿਹੜਾ ਪਾਸ ਕਰਵਾਉਣਾ ਪੈਂਦਾ, ਨਹੀਂ ਤਾਂ ਉਹ ਆਰਡੀਨੈਂਸ ਖਤਮ ਹੋ ਜਾਂਦਾ ਜੀ। ਸੋ ਇਹ ਇਸ ਮਾਮਲੇ 'ਚ ਉਹ ਪਾਰਲੀਮੈਂਟ ਤੋਂ ਪਾਸ ਅਕਾਲੀਆਂ ਨੇ ਨਹੀਂ ਕਰਵਾਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1690 'ਚ ਟਰਕਿਸ਼ ਟਰੂਪਸ ਜਿਹੜੇ ਨੇ ਉਹਨਾਂ ਨੇ ਬੈਲਗ੍ਰੇਡ ਦੇ ਉੱਤੇ ਕਬਜ਼ਾ ਕੀਤਾ। 1860 ਦੇ ਵਿੱਚ ਪਹਿਲੀ ਵਾਰ ਲਾਸ ਏਂਜਲਸ ਔਰ ਸੈਨ ਫਰਾਂਸਿਸਕੋ ਦੇ ਵਿਚਕਾਰ ਟੈਲੀਗ੍ਰਾਫ ਲਾਈਨ ਸ਼ੁਰੂ ਹੋਈ। 1871 ਦੇ ਵਿੱਚ ਸ਼ਿਕਾਗੋ ਦੇ ਵਿੱਚ ਇੱਕ ਬੜੀ ਜ਼ਬਰਦਸਤ ਅੱਗ ਲੱਗੀ, 10 ਕਿਲੋਮੀਟਰ ਤੱਕ ਫੈਲੀ ਔਰ ਸਾਰੀਆਂ ਬਿਲਡਿੰਗਸ ਔਰ ਸੈਂਕੜਿਆਂ ਲੋਕ ਜਿਹੜੇ ਨੇ ਉਹਦੇ ਵਿੱਚ ਮਾਰੇ ਗਏ। 1912 ਦੇ ਵਿੱਚ ਮੌਂਟੇਨੈਗਰੋ ਨੇ ਆਪਣੇ ਆਪ ਨੂੰ ਜਿਹੜਾ ਟਰਕੀ ਦੇ ਖਿਲਾਫ ਜੰਗ ਦੇ ਵਿੱਚ ਜਾਣ ਦਾ ਐਲਾਨ ਕੀਤਾ ਔਰ ਇੱਥੋਂ ਫਸਟ ਬਾਲਕਨ ਵਾਰ ਸ਼ੁਰੂ ਹੋਈ, ਜਿਹੜੀ ਹੌਲੀ ਹੌਲੀ ਫਸਟ ਵਰਲਡ ਵਾਰ ਦੇ ਵਿੱਚ ਬਦਲ ਗਈ। 1939 ਦੇ ਵਿੱਚ ਜਰਮਨ ਨੇ ਵੈਸਟਰਨ ਪੋਲੈਂਡ ਤੇ ਰੋਮਾਨੀਆ ਇਸ ਦੇ ਉੱਤੇ ਕਬਜ਼ਾ ਕੀਤਾ। 1945 ਦੇ ਵਿੱਚ ਅਮਰੀਕਨ ਪ੍ਰੈਜ਼ੀਡੈਂਟ ਟਰੂਮੈਨ ਨੇ ਅਨਾਉਂਸ ਕੀਤਾ ਕਿ ਜਿਹੜਾ ਅਸੀਂ ਐਟਮ ਬੰਬ ਬਣਾਇਆ ਹੈ ਉਸ ਬਾਰੇ ਅਸੀਂ ਇੰਗਲੈਂਡ ਔਰ ਕੈਨੇਡਾ ਨੂੰ ਵੀ ਭਰੋਸੇ ਦੇ ਵਿੱਚ ਲਿਆ। 1952 ਦੇ ਵਿੱਚ ਚਾਈਨਾ ਨੇ ਕਾਊਂਟਰ ਆਫੈਂਸਿਵ ਕੀਤਾ ਕੋਰੀਆ 'ਚ, ਕਿਉਂਕਿ ਅਮਰੀਕਨ ਫੌਜਾਂ ਨੇ ਧਾਵਾ ਬੋਲਿਆ ਸੀ। 1965 'ਚ ਲੰਡਨ ਪੋਸਟ ਆਫਿਸ ਟਾਵਰ ਖੁੱਲਿਆ, ਜਿਹੜੀ ਇੰਗਲੈਂਡ ਦੀ ਸਭ ਤੋਂ ਉੱਚੀ ਬਿਲਡਿੰਗ ਹੈ। 1981 'ਚ ਵਾਈਟ ਹਾਊਸ ਦੇ ਵਿੱਚ 4 ਪ੍ਰੈਜ਼ੀਡੈਂਟ ਇੱਕੋ ਵੇਲੇ ਜਿਹੜੇ ਨੇ ਉਹ ਡਿਨਰ ਦੇ ਉੱਤੇ ਇਕੱਠੇ ਹੋਏ। ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਰੀਗਨ, ਪ੍ਰੈਜ਼ੀਡੈਂਟ ਕਾਰਟਰ, ਪ੍ਰੈਜ਼ੀਡੈਂਟ ਨਿਕਸਨ ਐਂਡ ਪ੍ਰੈਜ਼ੀਡੈਂਟ ਫੋਰਡ। 1982 ਦੇ ਵਿੱਚ ਪੋਲੈਂਡ ਨੇ ਸੋਲੀਡੈਰਿਟੀ ਵਾਲੇਸਾ ਦੀ ਆਰਗੇਨਾਈਜੇਸ਼ਨ ਸੀ ਤੇ ਬਾਕੀ ਲੇਬਰ ਯੂਨੀਅਨਸ ਦੇ ਉੱਤੇ ਪਾਬੰਦੀ ਲਾ ਦਿੱਤੀ। 2012 ਚ ਹੇਤੀ ਦੇ ਪ੍ਰਾਈਮ ਮਿਨਿਸਟਰ ਲੌਰੈਂਟ ਨੇ ਅਨਾਉਂਸ ਕੀਤਾ ਕਿ ਜੀ ਅਸੀਂ ਐਜੂਕੇਸ਼ਨ ਫੰਡ ਪੈਦਾ ਕਰਨ ਦੇ ਲਈ ਇੱਕ ਨਵਾਂ ਟੈਕਸ ਲਾ ਰਹੇ ਹਾਂ ਔਰ ਉਸ ਟੈਕਸ ਦਾ ਨਾਮ ਰੱਖਿਆ ਸਿਨ ਟੈਕਸ। ਸਿਨ ਕਹਿੰਦਾ ਪਾਪ ਨੂੰ, ਪਾਪ ਕਰਨ ਦਾ ਟੈਕਸ। ਔਰ ਉਹ ਸਿਨ ਟੈਕਸ ਸੀ ਅਲਕੋਹਲ ਦੇ ਉੱਤੇ, ਸ਼ਰਾਬ, ਸਿਗਰਟਸ ਔਰ ਗੈਂਬਲਿੰਗ, ਜੂਆ ਕਰ, ਸਿਨ ਟੈਕਸ ਨਾਮ ਹੈ ਕਿ ਜੀ ਸਿਨ। 2013 ਚ ਪ੍ਰੀਵੀ ਕੌਂਸਲ ਨੇ ਇੱਕ ਪ੍ਰਪੋਜ਼ਲ ਸੀ ਰਾਇਲ ਚਾਰਟਰ ਦੀ ਕਿ ਬ੍ਰਿਟਿਸ਼ ਪ੍ਰੈਸ ਸੈਲਫ ਰੈਗੂਲੇਸ਼ਨ ਕਰੇ, ਉਸ ਨੂੰ ਪ੍ਰੀਵੀ ਕੌਂਸਲ ਨੇ ਰਿਜੈਕਟ ਕਰ ਦਿੱਤਾ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦੇ ਫੁਨਹੇ ਮਹੱਲਾ ਪੰਜਵਾਂ ਦਾ ਇੱਕ ਸ਼ਲੋਕ ਚੁਣਿਆ ਜੀ। ਜਿਸ ਕੀ ਪੂਜੇ ਔਦ ਤਿਸੈ ਕੌਣ ਰਾਖਈ, ਬੈਦਕ ਅਨਕ ਉਪਾਵ ਕਹਾਂ ਲਓ ਭਾਖਈ, ਏਕੋ ਚੇਤ ਗਵਾਰ ਕਾਜ ਤੇਰੇ ਆਵਈ, ਹਰੇ ਹਾਂ ਬਿਨ ਨਾਵੇਂ ਤਨ ਛਾਰ ਬਿਰਥਾ ਸਭ ਜਾਵੇ ਜੀ। ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਜਿਸ ਦੀ ਉਮਰ ਮੁੱਕ ਗਈ, ਜਿਸ ਨੂੰ ਨਿਰੰਕਾਰ ਨੇ ਆਵਾਜ਼ ਮਾਰ ਲਈ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਸਦੜੇ ਨਿਤ ਪਵਨ, ਜਿਹਨੂੰ ਸਦੜਾ ਪੈ ਗਿਆ, ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ, ਉਹਨੂੰ ਫਿਰ ਕੌਣ ਬਚਾ ਸਕਦਾ। ਵੈਦਕ ਅਨਕ ਉਪਾਵ ਕਹਾਂ ਲਓ ਭਾਖਈ, ਕਿ ਤਰ੍ਹਾਂ ਤਰ੍ਹਾਂ ਦੇ ਡਾਕਟਰ ਆਉਂਦੇ ਨੇ, ਐਕਸਪਰਟ ਆਉਂਦੇ ਨੇ, ਵੈਦ ਆਉਂਦੇ ਨੇ, ਹਕੀਮ ਆਉਂਦੇ ਨੇ, ਉਹ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੇ ਉਹ ਨੁਸਖੇ
ਮੈਡੀਸਿਨਸ ਜਿਹੜੀਆਂ ਨੇ ਉਹ ਸੁਜੈਸਟ ਕਰਦੇ ਨੇ, ਪਰ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਏਕੋ ਚੇਤ ਗਵਾਰ, ਸੋ ਮੌਤ ਨੂੰ ਯਾਦ ਕਰਵਾ ਕੇ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਮੂਰਖ ਮਨ, ਉਸ ਇੱਕ ਰੱਬ ਨੂੰ ਯਾਦ ਰੱਖ। ਇਹ ਗਵਾਰ ਹੁੰਦਾ ਹੈ ਇਲਿਟਰੇਟ, ਅਨਪੜ੍ਹ, ਖੋਤੇ, ਸਾਦਾ ਪੰਜਾਬੀ ਚ ਕਹਿਣ ਗਧੇ ਵੀ ਕਿਹਾ ਜਾ ਸਕਦਾ ਜੀ। ਏਕੋ ਚੇਤ ਗਵਾਰ ਕਾਜ ਤੇਰਾ ਆਵੇ, ਉਹਨੂੰ ਯਾਦ ਕਰ ਜਿਹਨੇ ਤੇਰੇ ਅਖੀਰ ਚ ਕੰਮ ਆਉਣੇ, ਜਿਹੜੀ ਤੇਰੀ ਅਸਲੀ ਪੂੰਜੀ ਹੈ। ਜਦੋਂ ਗੁਰੂ ਸਾਹਿਬ ਇਹ ਵੀ ਯਾਦ ਕਰਵਾਉਂਦੇ ਨੇ ਕਿ ਆਗੇ ਕਾ ਕਿਛ ਤੁਲਹਾ ਬਾਂਧੋ, ਕਿ ਵੀ ਕੋਈ ਪੂੰਜੀ ਲੈ ਕੇ ਚੱਲ, ਖਾਲੀ ਹੱਥੀ ਜਾਏਗਾ ਜੇ ਨਹੀਂ। ਔਰ ਇੱਕ ਸਿਆਣੇ ਫਿਲਾਸਫਰ ਦਾ ਕਹਿਣਾ ਹੈ, ਉਹਨੂੰ ਕਿਸੇ ਨੇ ਕਿਹਾ ਕਿ ਜੀ ਸਾਰੇ ਪੈਸੇ ਬਣਾ ਰਹੇ ਨੇ ਤੇ ਤੁਸੀਂ ਕਿਉਂ ਨਹੀਂ ਬਣਾਉਂਦੇ? ਤਾਂ ਉਹਨੇ ਕਿਹਾ ਜੀ ਕਿ ਜਿਹੜਾ ਕੌਫਨ ਹੁੰਦਾ ਹੈ ਉਸ ਦਾ ਕੋਈ ਜੇਬ ਨਹੀਂ ਹੁੰਦੀ ਉਹਨੂੰ ਲੱਗੀ ਹੋਈ, ਜਿਹੜਾ ਕੌਫਨ ਤੁਹਾਡਾ ਹੈ ਉਸ ਦੇ ਉੱਤੇ ਕੋਈ ਜੇਬ ਨਹੀਂ। ਮਤਲਬ ਇਹ ਹੈ ਵੀ ਜਿਵੇਂ ਅਸੀਂ ਆਏ ਉਵੇਂ ਹੀ ਖਾਲੀ ਜਾਣੇ। ਸ਼ਾਇਦ ਸਰ ਕਪੂਰ ਸਿੰਘ ਦੇ ਹਵਾਲੇ ਨਾਲ ਇਹ ਗੱਲ ਹੈ, ਹਰੇ ਹਾਂ ਬਿਨ ਨਾਵੇਂ ਤਨ ਛਾਰ, ਕਿ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਹਰੇ ਹਾਂ ਉਹ ਲਾਰਡ, ਕਿ ਤੇਰੇ ਨਾਮ ਤੋਂ ਬਿਨਾਂ ਜੇ ਅਸੀਂ ਜੀਵਨ ਗੁਜ਼ਾਰਦੇ ਹਾਂ ਤੇ ਅਲਟੀਮੇਟਲੀ ਤਨ ਛਾਰ, ਛਾਰ ਕਹਿੰਦੇ ਨੇ ਸਵਾਹ ਨੂੰ, ਕਿ ਇਸ ਤਨ ਨੇ ਤਾਂ ਸਵਾਹ ਹੋ ਜਾਣਾ, ਬਿਰਥਾ ਸਭ ਜਾਵੇ। ਜਿਹੜਾ ਜੀਵਨ ਹੈ ਇਹ ਬਿਰਥਾ ਜਾਏਗਾ, ਇਸ ਦਾ ਕੋਈ ਅਰਥ ਨਹੀਂ ਹੋਏਗਾ। ਤੋ ਇਹੀ ਜਿਹੜੀ ਗੱਲ ਬਾਰ-ਬਾਰ ਬਾਣੀ ਯਾਦ ਕਰਵਾਉਂਦੀ ਹੈ ਕਿ ਹਰ ਗੁਣ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਾ ਮਾਨ ਲੈ ਮੇਰੋ। ਜ਼ਿੰਦਗੀ ਬੀਤਦੀ ਜਾਂਦੀ ਹੈ ਔਰ ਮੁੱਕਦੀ ਜਾਂਦੀ ਹੈ। ਦੇਹ ਦਾ ਕੀ ਪ੍ਰਵਾਸਾ, ਜਿੱਦਾਂ ਪਾਣੀ ਵਿੱਚ ਪਤਾਸਾ। ਜੀ ਜੀ। ਫਿਰ ਚੱਕ ਲੋ ਹੋ ਜਾਊਗੀ। ਜੀ ਜਦ ਉੱਡ ਗਿਆ ਭੌਰ ਵਜੂਦ ਚੋਂ, ਫਿਰ ਸ਼ਾਮ ਤੱਕ ਨਹੀਂ ਡਿੱਗਦਾ, ਚੱਕ ਲੋ ਜੀ ਡਾਕਟਰ ਸਾਹਿਬ। ਸੋ ਇਹ ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕਰਨੇ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।